ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਸੁਸ਼ੀਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਡੇ ਨਾਲ ਆ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਤੋਂ ਬਾਅਦ ਅਸੀਂ ਪ੍ਰੋਗਰਾਮ 'ਚ ਗੱਲਾਂ ਬਾਤਾਂ ਸ਼ੁਰੂ ਕਰੀਏ। ਸ਼ੁਰੂ ਦੇ ਵਿੱਚ ਹੀ ਪੰਜਾਬੀ ਰੇਡੀਓ USA ਦੇ ਸਾਰੇ ਪ੍ਰਬੰਧਕਾਂ ਵੱਲੋਂ, ਸਾਰੇ ਹੋਸਟ ਜਿੰਨੇ ਵੀ ਸਾਡੇ ਹੈਗੇ ਉਹਨਾਂ ਵੱਲੋਂ ਤੇ ਸਮੂਹ ਇੱਧਰ ਸਾਡੇ ਚੰਡੀਗੜ੍ਹ ਸਟੂਡੀਓ 'ਚ ਬੈਠੇ ਜਿਹੜੇ ਸਾਡੇ ਪੰਜਾਬੀ ਰੇਡੀਓ USA ਦੇ ਤਮਾਮ ਜਿਹੜੇ ਸਟਾਫ ਮੈਂਬਰ ਨੇ ਤੇ ਪੰਜਾਬੀਆਂ ਵੱਲੋਂ ਇੱਧਰ ਸਾਰਿਆਂ ਵੱਲੋਂ ਸਮੁੱਚੀ ਯਾਨੀ ਟੀਮ ਵੱਲੋਂ ਅਸੀਂ ਪੰਜਾਬੀ ਰੇਡੀਓ USA ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ। ਨੇਪਾਲ ਦੇ ਵਿੱਚ ਕੁਦਰਤੀ ਆਫਤ ਦੇ ਨਾਲ ਹਜ਼ਾਰਾਂ ਲੋਕਾਂ ਦੀ ਜਿਹੜੀ ਜਾਨ ਗਈ ਹੈ, ਉਹਨਾਂ ਦੇ ਪੀੜਤ ਪਰਿਵਾਰਾਂ ਦੇ ਨਾਲ ਸਾਡੀ ਬਹੁਤ ਡੂੰਘੀ ਹਮਦਰਦੀ ਹੈ ਤੇ ਨਾਲ ਹੀ ਦੁਆਵਾਂ ਕਰਦੇ ਆ ਵੀ ਰਾਹਤ ਕਾਰਜ ਜਿਹੜੇ ਆ ਉਹ ਤੇਜ਼ੀ ਨਾਲ ਚੱਲਣ ਤੇ ਜਿਨ੍ਹਾਂ 'ਚ ਸਾਹ ਕੁਝ ਬਚੇ ਹੋਏ ਨੇ ਉਹ ਸਾਹ ਉਹਨਾਂ ਦੇ ਚੱਲਦੇ ਰਹਿਣ। ਸੋ ਇੱਕ ਵਾਰ ਫਿਰ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪੀੜਤਾਂ ਦੇ ਨਾਲ ਸਾਡੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਬਹੁਤ ਡੂੰਘੀ ਦਿਲੀ ਹਮਦਰਦੀ ਹੈ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਤੇ ਗੱਲਬਾਤ ਨੂੰ ਅੱਗੇ ਲਿਜਾਣਗੇ ਰਾਜਕਰਨਵੀਰ ਸਿੰਘ ਜੀ। ਬਿਲਕੁਲ ਜੀ। ਅਤੇ ਆਪਾਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਦੇ ਸਪੋਂਸਰ ਉਹਨਾਂ ਦਾ ਧੰਨਵਾਦ ਅਸੀਂ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500 4082722500। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਚਾ ਸਿੰਘ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਣ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਸੰਪਰਕ ਨੰਬਰ 408 722 7698 408 722 7698 ਦੇ ਉੱਤੇ। ਅਤੇ ਸੁਸ਼ੀਲ ਜੀ, ਗੱਲਬਾਤ ਦਾ ਸਿਲਸਿਲਾ ਵੀ ਜਿਹੜਾ ਨੇਪਾਲ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ। ਜਿਹੜਾ ਇੱਕ ਬਹੁਤ ਹੀ ਵੱਡੀ ਤੀਬਰਤਾ ਦਾ ਜਿਹੜਾ ਉੱਥੇ ਭੂਚਾਲ ਆਇਆ, ਤਕਰੀਬਨ 4-5 ਹਜ਼ਾਰ ਲੋਕਾਂ ਦੀ ਜਾਨ ਇਸ ਦੇ ਵਿੱਚ ਚਲੀ ਗਈ ਅਤੇ ਹਜ਼ਾਰਾਂ ਹੀ ਲੋਕ ਬੇਘਰ ਹੋ ਗਏ ਨੇ। ਸੋ ਕਾਫੀ ਜਿਹੜੀ ਇੱਕ ਮੰਦਭਾਗੀ ਦੁਰਘਟਨਾ ਘਟੀ। ਦੇਖੋ, ਹਾਦਸੇ ਹੁੰਦੇ ਹੈ, ਕੁਦਰਤ ਕਈ ਵਾਰ ਕਹਿਰਵਾਨ ਹੋ ਜਾਂਦੀ ਹੈ, ਪਰ ਕੁਦਰਤ ਤਾਂ ਜੀਵਨ ਦੇਣ ਵਾਲੀ ਹੈ। ਕੁਦਰਤ ਜਦੋਂ ਭਿਆਨਕ ਰੂਪ ਅਖਤਿਆਰ ਕਰਦੀ ਹੈ ਤੇ ਸਮਝ ਲੈਣਾ ਚਾਹੀਦਾ ਹੈ ਕਿ ਕੁਦਰਤ ਦੇ ਨਾਲ ਕੁਦਰਤੀ ਵਿਹਾਰ ਨਹੀਂ ਕਰ ਰਿਹਾ ਮਨੁੱਖ। ਅੱਗੇ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਪਿਛਲੇ ਕੁਝ ਸਮੇਂ ਤੋਂ 10-15-20 ਸਾਲ ਤੋਂ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਆਫਤਾਂ ਜਿਹੜੀਆਂ ਕੁਦਰਤੀ ਆਫਤਾਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੀ ਸ਼ਿੱਦਤ ਵਧੀ ਹੈ, ਉਹਨਾਂ ਦੀ ਗਤੀ ਵਧੀ ਹੈ। ਸਾਨੂੰ ਹਾਲੇ ਉੱਤਰਾਖੰਡ ਨਹੀਂ ਭੁੱਲਿਆ। ਉੱਤਰਾਖੰਡ ਦੇ ਵਿੱਚ ਜਿਹੜੀ ਤਰਾਸਦੀ ਆਈ ਸੀ ਪਿੱਛੇ, ਦੁਨੀਆ ਭਰ ਦੇ ਵਿੱਚ ਕੁਝ ਇੱਦਾਂ ਦੀਆਂ ਤਰਾਸਦੀਆਂ ਵਾਪਰ ਰਹੀਆਂ। ਨੇਪਾਲ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਖਬਰਾਂ ਦੇ ਵਿੱਚ ਵੀ ਅਸੀਂ ਆਪਣੇ ਸਰੋਤਿਆਂ ਨਾਲ ਗੱਲ ਸਾਂਝੀ ਕੀਤੀ ਹੈ। 5000 ਦੇ ਕਰੀਬ ਜਾਨਾਂ ਜਿਹੜੀਆਂ ਚਲੀ ਗਈਆਂ, ਇਹਦੀ ਪੁਸ਼ਟੀ ਉੱਥੋਂ ਦੀ ਸਰਕਾਰ ਨੇ ਕਰਤੀ ਹੈ ਜੀ। ਤੇ ਨੇਪਾਲ ਦੀ ਹੁਕੂਮਤ ਜਿਹੜੀ ਹੈ ਇਸ ਵੇਲੇ ਦੀ, ਉਹਨਾਂ ਦਾ ਇਹ ਖਦਸ਼ਾ ਆ ਜਾਂ ਉਹਨਾਂ ਦਾ ਇਹ ਮੰਨਣਾ ਹੈ ਕਿ ਮਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਗਿਣਤੀ 15000 ਤੱਕ ਪਹੁੰਚ ਸਕਦੀ ਹੈ। ਇਹ ਸਰਕਾਰੀ ਹੈ। ਸਾਡਾ ਆਪਣਾ ਅੰਦਾਜ਼ਾ ਇਸ ਕਰਕੇ ਆ ਬਹੁਤ ਜ਼ਿਆਦਾ ਜਿਹੜਾ ਗਿਣਤੀ ਹੋਏਗੀ 50 ਤੋਂ 60,000, ਉਹ ਸਾਡਾ ਅੰਦਾਜ਼ਾ ਇਸ ਕਰਕੇ ਹੈ ਕਿਉਂਕਿ ਸਰਕਾਰ ਜਿਹੜੀ ਹੈ ਉਹ ਪੁਸ਼ਟੀ ਕਰ ਰਹੀ ਹੈ ਕਾਠਮਾਂਡੂ ਤੇ ਉਹ ਇਲਾਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਟੀਮਸ ਜਿਹੜੀਆਂ ਰਿਲੀਫ ਟੀਮਸ ਜਿਹੜੀਆਂ ਪਹੁੰਚ ਚੁੱਕੀਆਂ ਜੀ, ਉਹ ਇਲਾਕੇ ਜਿਹੜੇ ਰਿਮੋਟ ਦੇ ਵਿੱਚ ਆ। ਮਿਸਾਲ ਦੇ ਤੌਰ ਤੇ 35 ਜ਼ਿਲ੍ਹੇ ਬਹੁਤ ਬੁਰੀ ਤਰ੍ਹਾਂ ਅਫੈਕਟਡ ਨੇ। UN ਦੀ ਰਿਪੋਰਟ ਆਈ ਹੈ ਵੀ ਨੀਅਰ ਅਬਾਊਟ 90 ਲੱਖ ਲੋਕ ਅਫੈਕਟਡ ਨੇ ਇਸ ਭੂਚਾਲ ਦੇ ਨਾਲ ਨੇਪਾਲ ਦੇ ਵਿੱਚ ਜੀ।
ਤੇ ਉਹ ਰਿਮੋਟ ਏਰੀਏ ਜਿੱਥੇ ਟੀਮਸ ਜਿਹੜੀਆਂ ਪਹੁੰਚ ਨਹੀਂ ਸਕੀਆਂ, ਰਿਲੀਫ ਟੀਮ ਨਹੀਂ ਉੱਥੇ ਗਈਆਂ, ਉਹਨਾਂ ਦੇ ਨੁਕਸਾਨ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਇਸ ਕਰਕੇ ਸਮਝਦੇ ਆ ਕਿ ਇਹ ਮਨੁੱਖੀ ਇਤਿਹਾਸ ਦੀ ਨੇਪਾਲ ਦੇ ਵਿੱਚ ਘੱਟੋ ਘੱਟ ਸਭ ਤੋਂ ਵੱਡੀ ਤਰਾਸਦੀ ਹੋ ਨਿਪੜਨੀ ਹੈ। ਨੇਪਾਲ ਇੱਕ ਕਿਸਮ ਦਾ ਖਾਸ ਤੌਰ ਦੇ ਉੱਤੇ ਉੱਥੋਂ ਦੀ ਰਾਜਧਾਨੀ ਕਾਠਮਾਂਡੂ ਤੇ ਉਹਦੇ ਨੇੜਲੇ ਏਰੀਏ ਇੱਕ ਕਿਸਮ ਦਾ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਉਹਨਾਂ ਨੇ ਇੱਕ ਕਿਸਮ ਦੀ ਮੁੜ ਉਸਾਰੀ ਕਰਨੀ ਹੈ ਤੇ ਰੀਕਨਸਟਰਕਸ਼ਨ ਹੋਣੀ ਹੈ ਨੇਪਾਲ ਦੀ। ਤੇ ਨੇਪਾਲ ਦੀ ਜਿਹੜੀ ਪੋਲੀਟੀਕਲ ਅਵਸਥਾ ਹੈ ਉਹ ਬਹੁਤ ਹੀ ਅਸਥਿਰਤਾ ਵਾਲੀ ਹੈ, ਉੱਥੇ ਸਟੇਬਿਲਿਟੀ ਨਹੀਂ ਹੈ। ਹਾਲੇ ਤਾਂ ਨੇਪਾਲ ਖੜਾ ਵੀ ਸੀ ਚੱਜ ਨਾ ਹੋ ਸਕਿਆ ਵੀ ਉਹਦਾ ਲੱਕ ਤੋੜ ਦਿੱਤਾ ਹੈ ਜੀ। ਹੁਣ ਉਹਦੇ 'ਚ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਹੈ ਉਹਦੀ ਭਾਈਵਾਲਤਾ ਤੇ ਉਹਦੀ ਮਦਦ ਆਰਥਿਕ ਤੌਰ ਦੇ ਉੱਤੇ ਵੀ, ਮਾਨਸਿਕ ਤੌਰ ਦੇ ਉੱਤੇ ਵੀ ਤੇ ਸੋਸ਼ਲੀ ਵੀ ਉਹ ਬਹੁਤ ਜ਼ਿਆਦਾ ਲੋੜੀਂਦੀ ਹੈ। ਭਾਰਤ ਇਹਦੇ ਵਿੱਚ ਪੂਰੇ ਤਨ-ਮਨ ਦੇ ਨਾਲ ਲੱਗਿਆ ਹੋਇਆ। ਭਾਰਤ ਨੇ ਆਪਣਾ ਉਹ ਸਾਰਾ ਜ਼ੋਰ ਜਿਹੜਾ ਇੱਕ ਮਨੁੱਖੀ ਜਜ਼ਬੇ ਵਾਲਾ ਜਿਹੜਾ ਉਹ ਲਾਇਆ ਹੋਇਆ ਤੇ ਭਾਰਤ ਰਾਹਤ ਕਾਰਜਾਂ 'ਚ ਜੁਟਿਆ ਹੋਇਆ। ਭਾਰਤ ਦੀਆਂ ਬਹੁਤ ਸਾਰੀਆਂ ਟੀਮਾਂ ਉੱਥੇ ਗਈਆਂ, ਸਰਕਾਰੀ ਪੱਧਰ ਤੇ NGOs ਵੀ, ਸਾਡੇ ਧਾਰਮਿਕ ਅਦਾਰੇ ਵੀ ਬਹੁਤ ਵੱਡੀ ਮਦਦ ਉੱਥੇ ਕਰ ਰਹੇ ਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਜ਼ ਹੀ 25,000 ਲੋਕਾਂ ਦਾ ਖਾਣਾ ਉੱਥੋਂ ਭੇਜ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲੇ 1 ਲੱਖ ਲੋਕਾਂ ਵਾਸਤੇ ਖਾਣਾ ਤਿਆਰ ਕਰਕੇ ਰੋਜ਼ ਉੱਥੇ ਭੇਜ ਰਹੇ ਆ। ਇਹ ਛੋਟੀ ਗੱਲ ਨਹੀਂ ਹੈ। ਨਾਲੇ ਸਾਡੀ ਪ੍ਰਥਾ ਆ ਉਹਦੀ ਇਹ ਜਿਹੜੀ ਸਾਡੀ ਸ਼ਾਨਦਾਰ ਰਵਾਇਤ ਹੈ ਲੰਗਰ ਪ੍ਰਥਾ, ਉਹਦੀ ਸਹੀ ਵਰਤੋਂ ਦਾ ਮੌਕਾ, ਜਿਹਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ, ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾਂ ਵੀ ਵੱਖ-ਵੱਖ ਜਿਹੜੇ NGOs ਹੈ ਜਾਂ ਸਵੈਮ ਸੇਵੀ ਜਥੇਬੰਦੀਆਂ ਉਹ ਵੀ ਉੱਥੇ ਮਨੁੱਖੀ ਸੇਵਾ ਵਿੱਚ ਜੁਟੀਆਂ ਹੋਈਆਂ। ਪਰ ਜਿਹੜੀ ਗੱਲ ਮੈਂ ਸ਼ੁਰੂ 'ਚ ਕਹੀ ਹੈ, ਕਿਉਂਕਿ ਲੰਬੀ ਗੱਲ ਆਪਾਂ ਨਹੀਂ ਕਰਦੇ, ਹੋਰ ਬਹੁਤ ਸਾਰੀਆਂ ਗੱਲਾਂ ਵੀ ਆਪਾਂ ਕਰਦੇ ਹਾਂ, ਉਹ ਇਹੀ ਹੈ ਕਿ ਕੁਦਰਤ ਦੇ ਨਾਲ ਜਿਹੜੀ ਛੇੜਛਾੜ ਹੈ ਉਹ ਮਨੁੱਖ ਵਾਸਤੇ ਇਸ ਤਰ੍ਹਾਂ ਦੀਆਂ ਤਰਾਸਦੀਆਂ ਲੈ ਕੇ ਆਉਂਦੀ ਹੈ। ਸਾਡਾ ਜੀਵਨ ਸ਼ੈਲੀ ਬਦਲ ਰਹੀ ਹੈ ਤੇ ਮੁਲਕ ਸਾਡੇ ਜਿਹੜੇ ਆ ਭਾਰਤ ਹੈ ਜਾਂ ਨੇਪਾਲ ਹੈ, ਇਹ ਹਾਲੇ ਮੁਲਕ ਨਹੀਂ ਹੈ, ਵਿਕਸਿਤ ਮੁਲਕ ਨਹੀਂ ਹੈ। ਭਾਰਤ ਤਾਂ ਚਲੋ ਵਿਕਾਸਸ਼ੀਲ ਮੁਲਕ ਹੈ ਤੇ ਨੇਪਾਲ ਤਾਂ ਹਾਲੇ ਉਸ ਲੈਵਲ ਤੇ ਵੀ ਨਹੀਂ ਪਹੁੰਚੇ ਜਿਸ ਲੈਵਲ ਤੇ ਭਾਰਤ ਹੈ। ਉਹਦੇ ਬਾਵਜੂਦ ਅਸੀਂ ਆਪਣੀ ਜੀਵਨ ਸ਼ੈਲੀ ਵਿਕਸਿਤ ਮੁਲਕਾਂ ਵਰਗੀ ਬਣਾਉਂਦੇ ਜਾ ਰਹੇ ਹਾਂ। ਵਿਕਸਿਤ ਮੁਲਕਾਂ ਦੀ ਜਿਹੜੀ ਜੀਵਨ ਸ਼ੈਲੀ ਹੈ, ਉਹਨਾਂ ਨੇ ਜਿੱਥੇ ਆਪਣੀ ਜੀਵਨ ਸ਼ੈਲੀ ਉਹ ਬਣਾਈ ਹੈ, ਨਾਲ ਦੀ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੋਰ ਜਿਹੜੀਆਂ ਟੈਕਨੀਕਸ ਵੀ ਯੂਜ਼ ਕੀਤੀਆਂ, ਜਿਹਦੇ ਕਰਕੇ ਜੇ ਇਸ ਤਰ੍ਹਾਂ ਦੀ ਆਫਤਾਂ ਹੋਣ ਤਾਂ ਉਹਦੇ ਨੁਕਸਾਨ ਦੀ ਸ਼ਿੱਦਤ ਘੱਟ ਰਵੇ। ਅਸੀਂ ਜੀਵਨ ਸ਼ੈਲੀ ਤਾਂ ਉਹ ਅਪਣਾ ਲਈ, ਪਰ ਅਸੀਂ ਉਹ ਯੁਗਤਾਂ ਜਿਹੜੀ ਹੈ ਜਿਹਦੇ ਨਾਲ ਮਨੁੱਖ ਦੇ ਉੱਤੇ ਆਏ ਸੰਕਟ ਨੂੰ ਫੇਸ ਕੀਤਾ ਜਾ ਸਕੇ, ਉਹ ਯੁਗਤਾਂ ਜਾਂ ਉਹ ਟੈਕਨੀਕਸ ਜਿਹੜੀ ਹੈ ਉਹਨੂੰ ਹਲੇ ਅਡੋਪਟ ਨਹੀਂ ਕਰ ਸਕੇ, ਜਿਹਦੇ ਕਰਕੇ ਸਾਡੇ ਜੇ ਇਸ ਤਰ੍ਹਾਂ ਦੀ ਕੋਈ ਆਫਤ ਆਉਂਦੀ ਹੈ ਤੇ ਉਹਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਜੀ। ਤੇ ਇਸ ਭੂਚਾਲ ਦਾ ਕਿਉਂਕਿ ਕੇਂਦਰ ਕਾਠਮਾਂਡੂ ਦੇ ਨੇੜੇ ਸੀ, ਪਰ ਉਹਦੇ ਬਾਵਜੂਦ ਬਿਹਾਰ ਤੱਕ ਬਹੁਤ ਜ਼ਿਆਦਾ ਇਹਨੇ ਮਾਰ ਕੀਤੀ ਹੈ। ਬਿਹਾਰ ਦੇ ਵਿੱਚ 77 ਲੋਕਾਂ ਦੀ ਮੌਤ ਹੋਈ ਹੈ। ਭੂਚਾਲ ਦੇ ਉਹ ਝਟਕੇ ਜਿਹੜੇ ਸ਼ਨੀਵਾਰ ਵਾਲੇ ਦਿਨ ਆਏ ਹੈ, ਉਹ ਅਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਮਹਿਸੂਸ ਕੀਤੇ ਆ। ਬੜੇ ਜ਼ਬਰਦਸਤ ਝਟਕੇ ਸੀ। ਸੋ ਇਹ ਆਫਤ ਹੈ, ਇਹ ਆਫਤ ਦਾ ਮੁਕਾਬਲਾ ਮਨੁੱਖ ਨੇ ਕਰਨਾ ਹੈ। ਮਨੁੱਖ ਨੇ ਹਰ ਹਾਲ 'ਚ ਜੀਣਾ ਹੁੰਦਾ ਹੈ ਜੀ। ਕਿਸੇ ਦੀ ਜਾਨ ਚਲੀ ਜਾਂਦੀ ਹੈ, ਪਰ ਜਿਹੜਾ ਮਨੁੱਖੀ ਜੀਵਨ ਹੈ ਉਹਦੀ ਜਿਹੜੀ ਅਸਤਿਤਵ ਹੈ, ਉਹਦੀ ਜਿਹੜੀ ਹੋਂਦ ਹੈ, ਉਹ ਕਾਇਮ ਰਹਿਣੀ ਹੈ। ਭਾਵੇਂ ਅੱਜ ਤੁਸੀਂ ਖਬਰਾਂ 'ਚ ਸੁਣਿਆ ਸਟੀਫਨ ਹਾਕਿੰਸ ਨੇ ਇਹ ਗੱਲ ਕਹੀ ਹੈ, ਦੁਨੀਆ ਦੇ ਮਹਾਨ ਵਿਗਿਆਨੀ ਹੈ ਜੀ, ਵੀ ਜੇ ਮਨੁੱਖ ਨੇ ਧਰਤੀ ਤੋਂ ਹੋਰ ਪਰੇ ਜਾ ਕੇ ਕੋਈ ਹੋਰ ਪਲੈਨਟ ਨਹੀਂ ਲੱਭਿਆ, ਕੋਈ ਹੋਰ ਗ੍ਰਹਿ ਨਹੀਂ ਲੱਭਿਆ ਆਪਣੇ ਰਹਿਣ ਬਸੇਰੇ ਵਾਸਤੇ, ਤਾਂ ਮਨੁੱਖ ਦੀ ਹੋਂਦ ਜਿਹੜੀ ਹੈ, ਮਨੁੱਖ ਦਾ ਅਸਤਿਤਵ ਜਿਹੜਾ ਆ 1000 ਸਾਲ ਤੱਕ ਖਤਮ ਹੋ ਜਾਏਗਾ, ਮਨੁੱਖੀ ਨਸਲ ਖਤਮ ਹੋ ਜਾਏਗੀ। ਪਰ ਕਿਉਂਕਿ ਮਨੁੱਖ ਨੇ ਜਿਉਣਾ ਹੈ, ਹਰ ਹਾਲ ਜਿਉਣਾ ਹੈ, ਤੇ ਮਨੁੱਖ ਨੇ ਆਪਣੇ ਜੀਵਨ ਵਾਸਤੇ ਨਵੀਆਂ ਚੀਜ਼ਾਂ ਵੀ ਲੱਭਣੀਆਂ, ਨਵੇਂ ਲੋਕ ਵੀ ਲੱਭਣੇ ਹੈ, ਨਵੇਂ ਅੰਬਰ ਵੀ ਲੱਭਣੇ ਹੈ। ਸੋ ਧਰਤੀ ਹੋਰ ਪਰੇ ਤੋਂ ਹੋਰ ਪਰੇ ਵਾਲਾ ਮਸਲਾ ਹੈ। ਸੋ ਜ਼ਿੰਦਗੀ 'ਚ ਬਹੁਤ ਸਾਰੇ ਸੰਕਟ ਆਉਂਦੇ ਹੈ। ਨੇਪਾਲ ਦਾ ਸੰਕਟ ਕੇਵਲ ਨੇਪਾਲੀਆਂ ਦਾ ਸੰਕਟ ਨਹੀਂ ਹੈ, ਉਹ ਸਾਡਾ ਵੀ ਸੰਕਟ ਹੈ। ਇਸੇ ਕਰਕੇ ਸਾਡੀ ਦਿਲੀ ਹਮਦਰਦੀ ਉਹਨਾਂ ਦੇ ਨਾਲ ਹੈ ਜੀ।
ਤੇ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ। ਮੰਡੀਆਂ ਦੇ ਵਿੱਚ ਜਿਹੜੀ ਕਣਕ ਆ ਰੁਲ ਰਹੀ ਆ, ਕੁਦਰਤ ਦੇ ਵੀ ਕਹਿਰ ਉਹਨਾਂ ਨੂੰ ਹੰਢਾਉਣਾ ਪੈ ਰਿਹਾ। ਦੂਜੇ ਪਾਸੇ ਸਰਕਾਰਾਂ ਆ ਜਿਹੜੀਆਂ ਇਸ ਟਾਈਮ ਉਹ ਵੀ ਉਹਨਾਂ ਦੀ ਸਾਰ ਨਹੀਂ ਲੈ ਰਹੀਆਂ। ਸੋ ਉਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਵਿਰੋਧੀ ਧਿਰ ਵਾਲੇ ਨੇ, ਜਿੱਥੇ ਭਗਵੰਤ ਮਾਨ ਹੁਣਾਂ ਨੇ ਵੀ ਦੌਰੇ ਕੀਤੇ, ਉੱਥੇ ਕੈਪਟਨ ਅਮਰਿੰਦਰ ਨੇ, ਰਾਹੁਲ ਗਾਂਧੀ ਆ, ਉਹ ਵੀ ਜਿਹੜੇ ਆ ਪੰਜਾਬ ਦੇ ਕਿਸਾਨਾਂ ਦੇ ਕੋਲ ਪਹੁੰਚੇ ਆ। ਸੋ ਪੂਰਾ ਜਿਹੜਾ ਇਸ ਦੇ ਵਿੱਚ ਕੀ ਚੀਜ਼ ਚੱਲ ਰਹੀ ਆ? ਇਹਦੇ ਚ ਸਰ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਮੈਂ ਆਪਣੇ ਸਰੋਤਿਆਂ ਦੇ ਨਾਲ ਜੀ। ਸਾਨੂੰ ਸਾਰਾ ਜਿਹੜਾ ਆ ਇੱਕ ਵਿਗਿਆਨਕ ਨਜ਼ਰੀਏ ਨਾਲ, ਵਿਗਿਆਨਕ ਦ੍ਰਿਸ਼ਟੀ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਸਕੈਨ ਕਰਨਾ ਚਾਹੀਦਾ ਹੈ। ਨੰਬਰ ਇੱਕ ਤਾਂ ਅਸੀਂ ਜਿਹੜੇ ਪੀੜਤ ਲੋਕ ਆ ਸਦਾਈ ਉਹਨਾਂ ਦੇ ਨਾਲ ਹੈ। ਪੀੜਤ ਜਿਹੜੇ ਲੋਕ ਆ, ਖੇਤ ਮਜ਼ਦੂਰ ਹੈ, ਕਿਸਾਨ ਹੈ ਜਾਂ ਕੋਈ ਵੀ ਹੈ, ਜਿਹੜੀਆਂ ਹਕੂਮਤਾਂ ਹੈ ਉਹ ਉਹਨਾਂ ਦੀ ਬਾਂਹ ਮਰੋੜਦੀਆਂ ਤੇ ਅਸੀਂ ਜੋ ਵੀ ਹੋ ਸਕਦਾ ਆਪਣੇ ਵੱਲੋਂ ਉਹਨਾਂ ਦੇ ਹੱਕ 'ਚ ਗੱਲ ਕਰਕੇ ਅਸੀਂ ਉਹਨਾਂ ਦੀ ਬਾਂਹ ਫੜਨ ਦਾ ਯਤਨ ਕਰਦੇ ਹਾਂ। ਜਿਹੜੀਆਂ ਵਿਰੋਧੀ ਧਿਰਾਂ ਆ ਸਾਡੀਆਂ, ਜਿਹੜੀਆਂ ਮੁੱਖ ਧਾਰਾ ਦੀ ਸਿਆਸੀ ਪਾਰਟੀਆਂ, ਉਹ ਵੀ ਸੱਤਾਪ੍ਰਸਤ ਪਾਰਟੀਆਂ, ਇਸ ਕਰਕੇ ਉਹ ਉਹਨਾਂ ਦੀ ਬਾਂਹ ਫੜਨ ਦਾ ਡਰਾਮਾ ਕਰਦੀਆਂ ਜੀ। ਹੁਣ ਦੋ ਗੱਲਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਉਹਦੇ 'ਚ ਨੰਬਰ ਇੱਕ ਗੱਲ ਤਾਂ ਸਿਆਸੀ ਇਹ ਹੈ ਵੀ ਕਿਸਾਨ ਸੰਕਟ ਦੇ ਵਿੱਚ ਆ, ਕਿਸਾਨ ਦੀ ਬਾਂਹ ਫੜਨ ਵਾਲੀ ਨਾ ਹਕੂਮਤ ਹੈ ਨਾ ਵਿਰੋਧੀ ਧਿਰ ਵਾਲੇ ਲੋਕ ਹੈ, ਪਰ ਵਿਰੋਧੀ ਧਿਰ ਵਾਲੇ ਡਰਾਮਾ ਕਰਦੇ ਆ ਜੀ। ਕੈਪਟਨ ਅਮਰਿੰਦਰ ਸਿੰਘ ਖੰਨੇ ਦੀ ਮੰਡੀ 'ਚ ਜਾ ਕੇ ਉੱਥੇ ਕਿਸਾਨਾਂ ਨਾਲ ਗੱਲ ਕਰਦੇ ਆ ਤੇ ਅਖਬਾਰਾਂ 'ਚ ਫੋਟੋਆਂ ਛਪ ਜਾਂਦੀਆਂ ਕਿ ਕੈਪਟਨ ਅਮਰਿੰਦਰ ਕਿਸਾਨਾਂ ਦੇ ਦੁੱਖੜੇ ਸੁਣਨ ਗਏ, ਪਰ ਉਹਨਾਂ ਦੁੱਖੜਿਆਂ ਦਾ ਹੱਲ ਕੀ ਕੀਤਾ ਕੈਪਟਨ ਸਾਹਿਬ ਨੇ? ਉਹ ਇਹੀ ਦੱਸ ਦੇਣ ਕਿ ਜਦੋਂ ਉਹਨਾਂ ਦੀ ਆਪ ਦੀ ਸਰਕਾਰ ਸੀ ਪੰਜਾਬ ਦੇ ਵਿੱਚ 2002 ਤੋਂ 2007 ਤੱਕ, ਉਦੋਂ ਉਹਨਾਂ ਨੇ ਕਿਹੜੀ ਕਿਸਾਨੀ ਦੀ ਮੰਗ ਜਿਹੜੀ ਮੰਗੀ ਸੀ ਮੰਨ ਲਈ ਸੀ ਜਾਂ ਕਿਸਾਨੀ ਵਾਸਤੇ ਕੀ ਕੀਤਾ ਸੀ? ਉਦੋਂ ਤਾਂ ਕਦੀ ਉਹ ਮੰਡੀਆਂ 'ਚ ਨਹੀਂ ਗਏ। ਪਟਿਆਲੇ ਦੇ ਮੋਤੀ ਮਹਿਲ ਤੋਂ ਖੰਨੇ ਦੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ, ਪਟਿਆਲੇ ਦੇ ਮੋਤੀ ਮਹਿਲ ਤੋਂ 40 ਕਿਲੋਮੀਟਰ ਹੈ ਜੀ। ਜਦੋਂ ਮੁੱਖ ਮੰਤਰੀ ਸੀ ਉਦੋਂ ਤਾਂ ਕਦੀ ਗਏ ਨਹੀਂ। ਹੁਣ ਅਚਾਨਕ ਉਹਨਾਂ ਨੂੰ ਕਿਸਾਨਾਂ ਦਾ ਯਾਦ ਆ ਗਈ। ਰਾਹੁਲ ਗਾਂਧੀ ਜਦੋਂ ਹਕੂਮਤ ਵਿੱਚ ਸੀਗੇ, ਮਤਲਬ ਉਹਨਾਂ ਦੀ ਆਪ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ ਤੇ ਰਾਹੁਲ ਗਾਂਧੀ ਪਿੱਛੋਂ ਤੇ ਆਪਣੀ ਉਹਨਾਂ ਦੀ ਮਾਤਾ ਜੀ ਸ਼੍ਰੀਮਤੀ ਸੋਨੀਆ ਗਾਂਧੀ ਪਿੱਛੋਂ ਦੇ ਵੋਟ ਦੇ ਨਾਲ ਸਰਕਾਰ ਚਲਾਉਂਦੇ ਰਹੇ। ਉਦੋਂ ਤਾਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਜਾਂ ਹਰਿਆਣੇ ਦੀ ਕਿਸਾਨ ਦੀ ਯਾਦ ਨਹੀਂ ਹੈ। ਦਿੱਲੀ ਜਿਹੜੀ ਹੈ ਦੇਸ਼ ਦੀ ਰਾਜਧਾਨੀ ਹੈ, ਕਲਕੱਤਾ ਤਾਂ ਦਿੱਲੀ ਤੋਂ ਬਹੁਤ ਦੂਰ ਹੈ, ਪਰ ਪੰਜਾਬ ਤਾਂ ਦਿੱਲੀ ਦਾ ਪਾਰਟੀ, ਦਿੱਲੀ ਪੰਜਾਬ ਦਾ ਪਾਰਟੀ ਰਹੀ ਹੈ ਕਿਸੇ ਵੇਲੇ ਇੱਕ ਕਿਸਮ ਦੀ। ਹਰਿਆਣਾ ਤਾਂ ਦਿੱਲੀ ਦਾ ਜਿਹੜਾ ਬਾਰਡਰ, ਦਿੱਲੀ ਜਿਹੜਾ ਜਿੱਥੇ ਰਾਹੁਲ ਗਾਂਧੀ ਸਾਹਿਬ ਦਾ ਘਰ ਆ, ਉੱਥੋਂ 20 ਕਿਲੋਮੀਟਰ ਤੇ ਦਿੱਲੀ ਦਾ ਕਹਿ ਲਓ ਵੀ ਉਹ ਬਾਰਡਰ ਖਤਮ ਹੋ ਜਾਂਦਾ ਤੇ ਹਰਿਆਣੇ ਦਾ ਬਾਰਡਰ ਸ਼ੁਰੂ ਹੋ ਜਾਂਦਾ ਤੇ 70 ਕਿਲੋਮੀਟਰ ਤੇ ਕੰਮ ਪੰਜਾਬ ਸ਼ੁਰੂ ਹੋ ਜਾਂਦਾ। ਉਦੋਂ ਤਾਂ ਰਾਹੁਲ ਗਾਂਧੀ ਨੂੰ ਕਦੀ ਯਾਦ ਨਹੀਂ ਆਈ। ਸੋ ਇਹ ਇੱਕ ਕਿਸਮ ਦਾ ਸਿਆਸੀ ਕਦਮ ਡਰਾਮੇਬਾਜ਼ੀ ਹੈ, ਚਾਹੇ ਕੈਪਟਨ ਸਾਹਿਬ ਹੈ ਚਾਹੇ ਰਾਹੁਲ ਗਾਂਧੀ ਹੈ। ਕਿਸਾਨਾਂ ਦੇ ਦੁੱਖੜੇ ਸੁਣੇ ਜੀ ਆ ਕੇ। ਕਿਸਾਨ ਤਾਂ ਬੈਠੇ ਰੇਲਵੇ ਟਰੈਕ ਤੇ ਜੀ 3 ਦਿਨ ਹੋ ਗਏ। ਕਿਸਾਨ ਤਾਂ ਰੇਲਵੇ ਟਰੈਕਾਂ ਤੇ ਬੈਠੇ ਆ, ਉੱਥੇ ਲੰਗਰ ਲਾਏ ਆ ਉਹਨਾਂ ਨੇ। ਜਾਂ ਕਿਸਾਨ ਖੇਤਾਂ 'ਚ ਬੈਠਾ, ਜਿਹੜੀ ਕਣਕ ਆ ਹਾਲੇ ਖੇਤਾਂ 'ਚ ਪਈ, ਉੱਧਰੋਂ ਮੀਂਹ ਫੇ ਆ ਗਿਆ। ਜਾਂ ਕਿਸਾਨ ਮੰਡੀਆਂ 'ਚ ਰੋਲ ਰਿਹਾ ਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਅਖਬਾਰਾਂ ਦੇ ਵਿੱਚ ਤਸਵੀਰਾਂ ਉਹਨਾਂ ਦੀਆਂ ਆ ਰਹੀਆਂ। ਸੋ ਇੱਕ ਕਿਸਮ ਦਾ ਇਹ ਤਾਂ ਸਿਆਸੀ ਲਾਭ ਲੈਣ ਵਾਸਤੇ ਉਹਨਾਂ ਦਾ ਯਤਨ ਹੈ। ਦੂਜੇ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਬਿਆਨ ਆ ਗਿਆ ਵੀ 4000 ਕਰੋੜ ਰੁਪਏ 24 ਘੰਟਿਆਂ 'ਚ ਹੀ ਪੰਜਾਬ ਦੇ ਕਿਸਾਨਾਂ ਨੂੰ ਦੇ ਦੇਣੇ ਆ ਜੀ। ਦੇਣ ਨੂੰ ਤਾਂ ਬਹੁਤ ਕੁਝ ਕਹੀ ਜਾਂਦੇ ਆ, ਪਰ ਅਮਲੀ ਰੂਪ ਦੇ ਵਿੱਚ ਨਹੀਂ ਮਿਲਣੇ। ਉਹ ਪੰਜਾਬ ਦਾ ਕਿਸਾਨ ਜਿਹੜਾ ਜਾਂ ਮੰਡੀਆਂ 'ਚ ਰੁਲ ਰਿਹਾ, ਜਾਂ ਖੇਤਾਂ 'ਚ ਰੁਲ ਰਿਹਾ, ਜਾਂ ਰੇਲਵੇ ਟਰੈਕ ਤੇ ਬੈਠਾ ਹੈ। ਤੇ ਸਿਆਸਤਦਾਨ, ਹਕੂਮਤੀ ਸਿਆਸਤਦਾਨ ਵੀ ਤੇ ਵਿਰੋਧੀ ਧਿਰ ਵਾਲੇ ਜਿਹੜੇ ਸਿਆਸਤਦਾਨ ਹੈ ਉਹ ਵੀ ਇੱਕ ਕਿਸਮ ਦਾ ਰਾਜਨੀਤਿਕ ਲਾਭ ਲੈਣ ਵਾਸਤੇ ਆਪੋ ਆਪਣਾ ਤਰੱਦਦ ਕਰ ਰਹੇ ਹਨ। ਜਿਹੜੀ ਕਿਸਾਨਾਂ ਦੇ ਮਾਮਲੇ 'ਚ ਮੈਂ ਗੱਲ ਕਰਨੀ ਚਾਹੁੰਦਾ ਉਹ ਥੋੜ੍ਹੀ ਵੱਖਰੀ ਹੈ। ਕਿਸਾਨ ਜਿਹੜੇ ਅੱਜ ਰੇਲਵੇ ਟਰੈਕ ਤੇ ਬੈਠੇ, ਉਹ ਡਿਮਾਂਡ ਇਹ ਕਰ ਰਹੇ ਹੈ ਕਿ ਉਹਨਾਂ ਦੀ ਫਸਲ ਚੁੱਕੀ ਜਾਵੇ। ਬਿਲਕੁਲ ਠੀਕ ਡਿਮਾਂਡ ਹੈ, ਅਸੀਂ ਉਹਨਾਂ ਮੁਤਫਿਕ ਹੈ। ਨਾਲ ਉਹ ਕਹਿੰਦੇ ਵੀ ਸਾਨੂੰ ਜਿਹੜਾ ਘੱਟੋ ਘੱਟ ਸਹਾਇਕ ਮੁੱਲ ਹੈ ਜਿਹੜੀ ਉਹ ਠੀਕ ਉਹਦੀ ਕੀਮਤ ਮਿਲੇ। ਸਾਡੀ ਜਿਣਸ ਦੇ ਵਿੱਚ ਜਿੰਨੀ ਲਾਗਤ ਲੱਗਦੀ ਹੈ ਉਹਦੇ ਨਾਲੋਂ ਜ਼ਿਆਦਾ ਸਾਨੂੰ ਕੀਮਤ ਮਿਲਣੀ ਚਾਹੀਦੀ ਹੈ। ਬਿਲਕੁਲ ਠੀਕ ਹੈ, ਅਸੀਂ ਉਹਦੇ ਨਾਲ ਹੈ। ਪਰ ਜਿਹੜੀ ਇੱਕ ਡਿਮਾਂਡ ਉਹ ਕਰ ਰਹੇ ਹੈ, ਜੇ ਤਾਂ ਕਿਸਾਨ ਦਾ ਜਿਹੜਾ ਕੋਈ ਕਿਸਾਨ ਖੁਦਕੁਸ਼ੀ ਕਰ ਗਿਆ ਪਰਸਨਲੀ, ਜੇ ਉਹਦੇ ਬਾਰੇ ਡਿਮਾਂਡ ਹੋ ਰਹੀ ਹੈ ਵੀ ਆਹ ਕਿਸਾਨ ਖੁਦਕੁਸ਼ੀ ਕਰ ਰਿਹਾ, ਉਹਦੇ ਪਰਿਵਾਰ ਨੂੰ ਜਿਹੜੀ ਆਰਥਿਕ ਮਦਦ ਦੀ ਜ਼ਰੂਰਤ ਹੈ, ਆਰਥਿਕ ਸਿਕਿਉਰਿਟੀ ਚਾਹੀਦੀ ਹੈ ਜੀ, ਉਹ ਬਹੁਤ ਜਾਇਜ਼ ਮੰਗ ਹੈ। ਪਰ ਜਦੋਂ ਤੁਸੀਂ ਇਹ ਮੰਗ ਪੱਕੇ ਤੌਰ ਤੇ ਆਪਣੇ ਮੈਨੀਫੈਸਟੋ ਜਾਂ ਆਪਣੇ ਏਜੰਡੇ 'ਚ ਜੋੜ ਲੈਂਦੇ ਹੋ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨ ਨੂੰ 10 ਲੱਖ ਰੁਪਏ ਦਿਓ ਜੀ, ਤੇ ਨਾਲ ਉਹਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿਓ,
ਇਹ ਪੀਪਲੀ ਲਾਈਫ ਫਿਲਮ ਵਾਲਾ ਮਸਲਾ ਹੋ ਗਿਆ ਕਿ ਕਿਸਾਨ ਖੁਦਕੁਸ਼ੀ ਲਈ ਜਾਂਦਾ ਵੀ ਘੱਟੋ ਘੱਟ ਮੇਰੇ ਮਰਨ ਤੋਂ ਬਾਅਦ ਮੇਰੇ ਪਰਿਵਾਰ ਨੂੰ ਤਾਂ 10 ਲੱਖ ਰੁਪਏ ਮਿਲ ਜੂਗਾ। ਜੀ ਜੀ, ਇਹ ਜਿਹੜੀ ਫਿਤਰਤ ਹੈ ਕਿਸਾਨ ਜਥੇਬੰਦੀਆਂ ਦੀ, ਮੈਂ ਇਹਨਾਂ ਮੁਤਫਿਕ ਨਹੀਂ ਹੈ। ਕਿਸਾਨ ਦੀ ਖੁਦਕੁਸ਼ੀ ਵਾਸਤੇ ਮੁਆਵਜ਼ੇ ਮੰਗਣ ਦੀ ਥਾਂ ਤੇ ਕਿਸਾਨ ਨੂੰ ਸੰਘਰਸ਼ਾਂ ਦੇ ਰਸਤੇ ਤੇ ਪਾਉਣਾ ਚਾਹੀਦਾ। ਖੁਦਕੁਸ਼ੀ ਨਹੀਂ, ਸੰਗਰਾਮ ਦਾ ਜਿਹੜਾ ਇੱਕ ਸਲੋਗਨ ਆ ਉਹ ਜ਼ਿਆਦਾ ਬੈਟਰ ਹੈ। ਜੇ ਅਸੀਂ ਇਹੀ ਕਰ ਲਿਆ ਕਿ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਜੀ, ਇਸ ਕਰਕੇ ਜਿਹੜਾ ਵੀ ਕਿਸਾਨ ਖੁਦਕੁਸ਼ੀ ਕਰੇ ਉਹਨੂੰ 10 ਲੱਖ ਰੁਪਏ ਵੀ ਦਿਓ, ਉਹਦੇ ਟੱਬਰ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਵੀ ਦਿਓ, ਫਿਰ ਤਾਂ ਕਿਸਾਨਾਂ 'ਚ ਰੁਝਾਨ ਹੋਰ ਵਧੇਗਾ। ਜਿਹੜਾ ਆਪਣੀ ਪਰਿਵਾਰ ਦੇ ਵਿੱਚ ਇਹ ਸਮਝੂਗਾ ਕਿਸਾਨ ਵੀ 1 ਏਕੜ ਮੇਰੇ ਕੋਲ ਹੈਗੀ, ਇੰਨਾ ਕੁਛ ਬਣਨਾ ਨਹੀਂ, ਕਿਉਂ ਨਾ ਮੈਂ ਜੇ ਮਰ ਕੇ ਮੇਰੇ ਟੱਬਰ ਨੂੰ ਸੁੱਖ ਮਿਲ ਜਾਵੇ ਮੈਂ ਖੁਦਕੁਸ਼ੀ ਕਰ ਲੈਂਦਾ, 10 ਲੱਖ ਤਾਂ ਮਿਲ ਹੀ ਜਾਣਾ, ਨਾਲੇ ਮੇਰੇ ਮੁੰਡੇ ਨੂੰ ਜਾਂ ਕੁੜੀ ਨੂੰ ਸਰਕਾਰੀ ਨੌਕਰੀ ਮਿਲ ਜੂ। ਇਹ ਜਿਹੜਾ ਐਟੀਟਿਊਡ ਹੈ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ। ਐਸੇ ਕਿਸਾਨ ਜਥੇਬੰਦੀਆਂ ਨੂੰ ਵੀ ਆਪਣੇ ਏਜੰਡੇ ਨੂੰ ਜਿਹੜਾ ਆ ਕਿਤੇ ਨਾ ਕਿਤੇ ਰੀਥਿੰਕ ਕਰਕੇ ਬਦਲਣ ਦੀ ਜ਼ਰੂਰਤ ਹੈ। ਜੀ ਜੀ, ਅਤੇ ਕਿਸਾਨਾਂ ਦੀ ਗੱਲ ਕਰਦੇ ਹੋਏ ਵੀ ਇਸ ਟਾਈਮ ਪੰਜਾਬ ਦੇ ਵਿੱਚ ਇੱਦਾਂ ਦੇ ਬਹੁਤ ਸਾਰੇ ਜਿਹੜੇ ਇਸ਼ੂ ਆ ਉਹ ਮੁੱਦੇ ਆ ਉਹ ਆ ਰਹੇ ਆ ਲਗਾਤਾਰ, ਚਾਹੇ ਉਹ ਗੁੰਡਾ ਟੈਕਸ ਵਾਲੀ ਗੱਲ ਹੋਵੇ, ਚਾਹੇ ਉਹ ਰੇਤੇ ਦੇ ਮਾਫੀਏ ਨੂੰ ਲੈ ਕੇ ਹੋਵੇ, ਅਤੇ ਚਾਹੇ ਕਿਸਾਨਾਂ ਵਾਲੀ ਗੱਲ ਹੋਵੇ। ਪਰ ਆਮ ਆਦਮੀ ਪਾਰਟੀ ਜੋ ਕਿ ਇੱਕ ਤੀਜੇ ਬਦਲ ਦੇ ਰੂਪ ਦੇ ਵਿੱਚ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੀ ਆ, ਉਹ ਹਰ ਪਾਸੋਂ ਗਾਇਬ ਨਜ਼ਰ ਆ ਰਹੀ ਹੈ ਇਹਨਾਂ ਸਾਰੇ ਇਸ਼ੂਜ਼ 'ਤੇ। ਦੇਖੋ, ਆਮ ਆਦਮੀ ਪਾਰਟੀ ਦੇ ਕੋਲ ਬਹੁਤ ਹੀ ਸਾਜ਼ਗਾਰ ਮੌਕੇ ਨੇ ਵੀ ਉਹ ਪੰਜਾਬ ਦੇ ਵਿੱਚ ਤੀਜੀ ਧਿਰ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰੇ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ 2017 'ਚ ਕਹਿੰਦੇ ਅਸੀਂ ਸਰਕਾਰ ਆਪ ਦੀ ਬਣਾ ਲੈਣੀ ਹੈ, ਜਿਹੜੀ ਆਮ ਆਦਮੀ ਪਾਰਟੀ ਦੀ। ਪਰ ਜਦੋਂ ਲੋਕ ਦੁਖੀ ਆ, ਹੁਣ ਜਦੋਂ ਲੋਕ ਮੰਡੀਆਂ 'ਚ ਰੋਲ ਰਹੇ ਆ, ਜਦੋਂ ਲੋਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਰੇਸ਼ਾਨ ਨੇ ਇਸ ਗੱਲ ਤੋਂ ਕਿ ਉਹਨਾਂ ਤੋਂ ਗੁੰਡਾ ਟੈਕਸ ਉਗਰਾਇਆ ਜਾਂਦਾ ਮੰਤਰੀ ਨੂੰ ਦੇਣ ਵਾਸਤੇ, ਜਦੋਂ ਲੋਕ ਜਿਹੜੇ ਆ ਰੇਤਾ ਨਹੀਂ ਲੋਕਾਂ ਨੂੰ ਮਿਲ ਰਿਹਾ ਉਹਦੇ 'ਚ ਰੋਲ ਰਹੇ ਆ, ਲੋਕਾਂ ਦਾ ਸਾਰਾ ਕੰਮ ਰੁਕੇ ਹੋਏ ਨੇ, ਜਦੋਂ ਸਾਡੇ ਜਿਹੜੇ ਸਰਕਾਰੀ ਤੰਤਰ ਦੇ ਵਿੱਚ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਹੈ ਉਹ ਕੋਲੈਪਸ ਕਰ ਚੁੱਕਾ, ਸਾਡਾ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਹੈ ਉਹ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ, ਮਜ਼ਦੂਰ ਜਿਹੜਾ ਹੈ ਉਦੋਂ ਕਿਤੇ ਕੰਮ ਨਹੀਂ ਮਿਲ ਰਿਹਾ, ਖੇਤ ਮਜ਼ਦੂਰ ਨੂੰ ਖੇਤਾਂ 'ਚ ਕੰਮ ਨਹੀਂ, ਤੇ ਫਿਰ ਉਹ ਡੱਬਾ ਲੈ ਕੇ ਸ਼ਹਿਰਾਂ ਦੇ ਲੇਬਰ ਚੌਕਾਂ 'ਚ ਖੜਦਾ ਹੈ, ਉੱਥੇ ਸਾਰਾ ਦਿਨ ਖੜ ਕੇ ਘਰੇ ਆ ਜਾਂਦਾ ਜੀ। ਨੌਜਵਾਨ ਜਿਹੜਾ ਆ ਉਹ ਬੇਰੁਜ਼ਗਾਰ ਹੈ, ਪੜ੍ਹਿਆ ਲਿਖਿਆ ਨੌਜਵਾਨ ਵੀ ਬੇਰੁਜ਼ਗਾਰ ਹੈ। ਇੰਨੇ ਮੁਫੀਦ ਕਿਸਮ ਦੇ ਮਾਹੌਲ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਲੋਕਾਂ ਦੀ ਬਾਂਹ ਨਹੀਂ ਫੜ ਰਹੀ ਜੀ। ਜੇ ਆਮ ਆਦਮੀ ਪਾਰਟੀ ਨੇ ਸੱਚਮੁੱਚ ਪੰਜਾਬ ਦੇ ਵਿੱਚ ਤੀਜੀ ਧਿਰ ਬਣਨਾ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੇ ਕੋਲ ਇਹ ਮੌਕਾ ਕਿ ਇਸ ਮੌਕੇ ਨੂੰ ਸਾਂਭੇ ਤੇ ਇਹਨਾਂ ਲੋਕਾਂ ਦੀ ਬਾਂਹ ਫੜੇ। ਕਿਸਾਨ ਲੜ ਰਹੇ ਹੈ, ਕਿਸਾਨ ਰੇਲਵੇ ਟਰੈਕਾਂ ਤੇ ਲੜ ਰਹੇ ਹੈ, ਤੇ ਰਾਹੁਲ ਗਾਂਧੀ ਤਾਂ ਸੁਰਖੀਆਂ ਬਟੋਰ ਰਹੇ ਆ, ਕੈਪਟਨ ਅਮਰਿੰਦਰ ਵੀ ਕਿਸਾਨਾਂ ਦੇ ਹੱਕ 'ਚ ਖੜੇ ਕਹਿੰਦੇ ਅਸੀਂ, ਤੇ ਜਿਹਨੂੰ ਖੜਨਾ ਚਾਹੀਦਾ ਆਮ ਆਦਮੀ ਪਾਰਟੀ ਲੋਕ ਦਿੰਦੀ ਰਹੇ ਨੇ। ਦੇਖੋ, ਮੈਂ ਸਮਝਦਾ ਕਿ ਲੋਕ ਜਿਹੜੇ ਆ, ਲੋਕਾਂ ਨੇ ਹੌਲੀ ਹੌਲੀ ਆਪਣੇ ਤਰੀਕੇ ਦੇ ਨਾਲ ਆਪਣੇ ਜਿਹੜੇ ਬਦਲੇ ਲੱਭਣੇ ਹੁੰਦੇ ਆ, ਲੋਕਾਂ ਨੇ ਇੱਕ ਬਦਲ ਲੱਭਿਆ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਜੀ, ਆਮ ਆਦਮੀ ਪਾਰਟੀ। ਪਰ ਉਹ ਜਿਹੜਾ ਬਦਲ ਲੋਕਾਂ ਨੇ ਲੱਭਿਆ, ਉਹ ਬਦਲ ਜਿਹੜੇ ਲੋਕ ਦੇਣ ਦਾ ਦਾਅਵਾ ਕਰਦੇ ਆ, ਉਹ 4 MP ਜਿਤਾਉਣ ਤੋਂ ਬਾਅਦ ਵੀ ਲੋਕਾਂ ਦੀ ਉਮੀਦਾਂ ਤੇ ਖਰੇ ਉਤਰ ਰਹੇ, ਤੇ ਲੋਕ ਫਿਰ ਮੁੜ ਰਹੇ ਵਾਪਸ। ਬਹੁਤ ਵੱਡੀ ਮਿਸਾਲ ਧੂਰੀ ਦੀ ਹੈ। ਧੂਰੀ ਦੇ ਵਿੱਚ 63,000 ਵੋਟਾਂ ਭਗਵੰਤ ਮਾਨ ਜੀ ਹਾਸਲ ਕਰਦੇ ਲੋਕ ਸਭਾ ਚੋਣਾਂ ਦੇ ਵਿੱਚ, ਤੇ ਫਿਰ ਜਦੋਂ ਚੋਣ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਚੋਣ ਹੀ ਲੜਨੀ, ਤੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਕਨਵੀਨਰ ਆਮ ਆਦਮੀ ਪਾਰਟੀ ਪੰਜਾਬ ਦੇ, ਉਹ ਕਹਿੰਦੇ ਆ ਵੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਵੋਟ ਪਾ ਜਾਵੇ। ਮਤਲਬ 63,000 ਵੋਟਰ ਜਿਹਨੇ ਸ਼੍ਰੋਮਣੀ ਅਕਾਲੀ ਦਲ, BJP ਤੇ ਕਾਂਗਰਸ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਕੀਤਾ, ਉਹ 63,000 ਵੋਟਰ ਨੂੰ ਖੁੱਲਾ ਛੱਡ ਦਿੱਤਾ ਇਹ ਕਹਿ ਕੇ ਪਾ ਦਿਓ ਜਿੱਥੇ ਮਰਜ਼ੀ ਵੋਟ। ਜੀ ਜੀ, ਕਿੱਥੇ ਪਾਈ ਉਹਨਾਂ ਨੇ? ਉਹ ਮੁੜ ਕੇ ਚੱਲ ਗਿਆ ਅਕਾਲੀਆਂ ਕੋ। ਜਿਹਨੂੰ 38,000 ਵੋਟਾਂ ਪਈ ਸੀ ਅਕਾਲੀ ਦਲ ਦੇ ਕੈਂਡੀਡੇਟ ਨੂੰ, ਉਸ ਅਕਾਲੀ ਦਲ ਦੇ ਨਵੇਂ ਕੈਂਡੀਡੇਟ ਨੂੰ ਗੋਬਿੰਦ ਸਿੰਘ ਲੌਂਗੋਵਾਲ ਨੂੰ 64,000 ਵੋਟ ਪੈ ਗਈ। ਜਿਹੜੀ ਲੋਕ ਮੁੜ ਗਏ ਭਾਈ। ਲੋਕਾਂ ਨੇ ਜੇ ਬਦਲ ਲੱਭਿਆ ਸੀ ਆਪਣੇ ਲਈ ਤਾਂ ਦੇਣ ਵਾਲੇ ਨਾਕਾਮ ਹੋ ਗਏ, ਤੇ ਲੋਕ ਫੇਰ ਮੁੜ ਗਏ। ਲੋਕ ਕੀ ਕਰਨ? ਸੋ ਅੱਜ ਆਮ ਆਦਮੀ ਪਾਰਟੀ ਦੇ ਸਾਹਮਣੇ ਬਹੁਤ ਵੱਡਾ ਚੈਲੰਜ ਹੈ ਵੀ ਜੇ ਉਹਨਾਂ ਨੇ ਸੱਚਮੁੱਚ ਤੀਜਾ ਬਦਲ ਬਣਨਾ, ਤੀਜਾ ਨਹੀਂ ਸਗੋਂ ਪਹਿਲਾ ਬਦਲ ਬਣਨਾ ਹੈ,
ਤਾਂ ਲਾਜ਼ਮੀ ਤੌਰ ਤੇ ਲੋਕਾਂ ਦੇ ਨਾਲ ਉਹਨਾਂ ਨੂੰ ਖੜਨਾ ਪਏਗਾ। ਪਰ ਬਦਕਿਸਮਤੀ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਜੇ 4 MP ਹੈ ਆਮ ਆਦਮੀ ਪਾਰਟੀ ਦੇ, ਤੇ ਚੌਹਾਂ ਦੇ ਮੂੰਹ ਜਿਹੜੇ ਆ ਵੱਖੋ ਵੱਖਰੀ ਦਿਸ਼ਾਵਾਂ 'ਚ ਹੋਏ ਆ 4 ਦੇ ਵੱਲ। ਇਸ ਕਰਕੇ ਤਵੱਕੋ ਜਿਹੜੀ ਹੈ ਬਹੁਤ ਜ਼ਿਆਦਾ, ਜਿਹੜੀ ਲੋਕਾਂ ਨੇ ਉਮੀਦ ਪਾਰੀ ਹੋਈ ਹੈ, ਉਹ ਉਮੀਦ ਤੇ ਉਹ ਤਵੱਕੋ ਪੂਰੀ ਹੁੰਦੀ ਨਹੀਂ ਦਿਖਾਈ ਦੇ ਰਹੀ, ਜਿਹੜੀ ਘੱਟੋ ਘੱਟ ਅਲਟਰਨੇਟ ਟੋਨ ਵਾਲੇ ਲੋਕਾਂ ਵਾਸਤੇ ਜਿਹੜਾ ਆ ਨਿਰਾਸ਼ ਕਰ ਦੇਣ ਵਾਲੀ ਗੱਲ ਹੈ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਆ, ਉਹਨਾਂ ਨੂੰ ਹੁਣ ਜਿਹੜੀਆਂ ਪੰਜਾਬ ਦੀਆਂ ਮੰਗਾਂ ਆ ਲਗਾਤਾਰ ਜਿਹੜੀਆਂ ਉਹ ਯਾਦ ਵੀ ਆ ਰਹੀਆਂ, ਅਤੇ ਉਹ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਆਪਣੇ ਭਾਸ਼ਣਾਂ ਦੇ ਵਿੱਚ ਇਸ ਨੂੰ ਸ਼ਾਮਲ ਵੀ ਕਰ ਰਹੇ ਨੇ। ਸੋ ਇਹੀ ਇੱਕ ਲੇਟੈਸਟ ਜਿਹੜੀ ਖਬਰ ਆ ਵੀ ਉਹਨਾਂ ਨੇ ਜਿਹੜੀਆਂ ਪੰਜਾਬ ਦੀਆਂ ਮੰਗਾਂ ਚੱਕੀਆਂ। ਦੇਖੋ, ਇਹ ਤਾਂ ਉਹਨਾਂ ਦਾ ਫਰਜ਼ ਹੈ ਵੀ ਉਹ ਪੰਜਾਬ ਲਈ ਲੜਨ। ਪੰਜਾਬ ਦੇ ਮੁੱਖ ਮੰਤਰੀ ਹੈ, ਪੰਜਾਬ ਦੇ ਲੋਕਾਂ ਦੇ ਅਸਲੀ ਨੁਮਾਇੰਦੇ ਤਾਂ ਉਹੀ ਹੈ, 5ਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ 8 ਸਾਲਾਂ ਤੋਂ ਲਗਭਗ ਉਹ ਪੰਜਾਬ ਦੇ ਮੁੱਖ ਮੰਤਰੀ ਹੈ। 4 ਵਾਰ ਪਹਿਲਾਂ ਵੀ 3 ਵਾਰੀ ਪਹਿਲਾਂ ਵੀ ਮੁੱਖ ਮੰਤਰੀ ਰਹੇ ਨੇ। ਉਹਨਾਂ ਦੇ ਜਿਹੜੇ ਲਿਖਤੀ ਪ੍ਰੋਗਰਾਮ ਹੈ ਸ਼੍ਰੋਮਣੀ ਅਕਾਲੀ ਦਲ ਦੇ, ਉਹ ਜਿਹੜੀ ਗੱਲ ਉਹਨਾਂ ਨੇ ਹੁਣ ਦਿੱਲੀ ਨਾਰਥ ਕੌਂਸਲ ਦੇ ਵਿੱਚ, ਉਹ ਲਗਭਗ ਉਹੀ ਗੱਲਾਂ ਕਹਿੰਦਾ। ਉਹਨਾਂ ਦਾ ਪ੍ਰੋਗਰਾਮ ਵੀ, ਉਹਨਾਂ ਦਾ ਮੈਨੀਫੈਸਟੋ ਵੀ। ਪਰ ਪ੍ਰੈਕਟਿਸ ਦੇ ਵਿੱਚ ਪਿਛਲੇ 8 ਸਾਲਾਂ ਦੇ ਵਿੱਚ ਉਹ ਕੁਝ ਵੀ ਨਹੀਂ ਕੀਤਾ ਬਾਦਲ ਸਾਹਿਬ ਨੇ। ਹੁਣ ਅਚਾਨਕ ਉਹਨਾਂ ਨੇ ਦਿੱਲੀ ਜਾ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਜਿਹੜੇ ਆ ਸਾਨੂੰ ਚਾਹੀਦੇ ਆ ਜੀ। ਪੰਜਾਬ, ਚੰਡੀਗੜ੍ਹ ਪੰਜਾਬ ਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਆ। ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਦੇ ਨਾਲ ਹਰਿਆਣੇ ਦੀ ਵੱਖਰੀ ਕਮੇਟੀ ਦਾ ਮੁੱਦਾ ਵੀ ਉਠਾ ਦਿੱਤਾ। ਅਚਾਨਕ ਪੰਜਾਬ ਦੇ ਮੰਗਾਂ ਜਿਹੜੀਆਂ ਆ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਓਪਨ 'ਚ ਰੱਖ ਦਿੱਤੀਆਂ। ਹੁਣ ਬੱਲੇ ਬੱਲੇ ਹੈ ਕਿ ਬਾਦਲ ਸਾਹਿਬ, ਪੰਜਾਬ ਦੇ ਲੋਕ ਕਹਿੰਦੇ ਕਮਾਲ ਹੈ, ਬਾਦਲ ਸਾਹਿਬ ਨੇ ਤਾਂ ਸਿਰਾ ਲਾਤਾ ਜੀ। ਦੇਖੋ, ਉਹਨਾਂ ਨੇ ਤਾਂ ਓਪਨਲੀ ਭਾਸ਼ਣ ਕਰਦੇ ਆ, ਸਾਰੀਆਂ ਗੱਲਾਂ ਕਹੀਆਂ। ਜੀ ਜੀ। ਇਹੀ ਬਾਦਲ ਸਾਹਿਬ ਦੀ ਸਭ ਤੋਂ ਵੱਡੀ ਖੂਬੀ ਹੈ, ਵਿਸ਼ੇਸ਼ਤਾ ਹੈ ਵੀ ਉਹ ਜਦੋਂ ਫੇਸ ਕਰਦੇ ਆ ਕਿਸੇ ਮੁਸ਼ਕਲ ਨੂੰ, ਜਦੋਂ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਲੋਕ ਉਹਨਾਂ ਨੂੰ ਕੁਐਸਚਨ ਕਰਨਗੇ ਜੀ, ਫਿਰ ਉਹ ਪੰਜਾਬ ਦੀਆਂ ਮੰਗਾਂ ਦਾ ਮਸਲਾ ਉਠਾ ਦਿੰਦੇ ਹੈ। ਸਵਾਲ ਇਹ ਹੈ ਕਿ ਪੰਜਾਬ ਦੀਆਂ ਮੰਗਾਂ ਕਿਹਦੇ ਤੋਂ ਮਨਵਾਉਣਾ ਚਾਹੁੰਦੇ ਉਹ? ਦਿੱਲੀ ਦੇ ਵਿੱਚ ਸਰਕਾਰ ਕਿਹਦੀ ਹੈ? ਕਿ ਦਿੱਲੀ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਸਰਕਾਰ ਤਾਂ ਦਿੱਲੀ 'ਚ ਉਹਨਾਂ ਦੀ ਆਪ ਦੀ ਨੋ ਬੀਬੀ ਹਰਸਿਮਰਤ ਕੌਰ ਬਾਦਲ ਉਸ ਸਰਕਾਰ ਦੇ ਵਿੱਚ ਮੰਤਰੀ ਹੈ। ਕਿਹਨੂੰ ਕਹਿੰਦੇ ਆ ਵੀ ਪੰਜਾਬ ਦੀਆਂ ਮੰਗਾਂ ਦਾ ਮਸਲਾ ਹੱਲ ਕਰੋ? ਨਰਿੰਦਰ ਮੋਦੀ ਸਾਹਿਬ ਨੂੰ ਕਹਿੰਦੇ ਆ ਨਾ। ਉਹ ਨਰਿੰਦਰ ਮੋਦੀ ਸਾਹਿਬ ਜਿਨ੍ਹਾਂ ਨੇ ਪਿਛਲੇ 11 ਮਹੀਨਿਆਂ ਦੇ ਵਿੱਚ ਪ੍ਰਧਾਨ ਮੰਤਰੀ 11 ਮਹੀਨੇ ਇੱਕ ਵਾਰ ਵੀ ਖੁੱਲ੍ਹ ਕੇ ਟਾਈਮ ਦਿੱਤਾ ਬਾਦਲ ਸਾਹਿਬ ਨੂੰ। ਜੇ ਸੱਚਮੁੱਚ ਪੰਜਾਬ ਦੀਆਂ ਮੰਗਾਂ ਵਾਸਤੇ ਉਹ ਸਿਰਜਦਾ ਹੈ ਬਾਦਲ ਸਾਹਿਬ, ਤਾਂ ਫਿਰ ਕਿਉਂ ਨਹੀਂ ਕਹਿੰਦੇ ਆਪਣੀ ਨੋ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਵਾਪਸ ਆ ਜਾ ਭਾਈ, ਤੂੰ ਇਸ ਸਰਕਾਰ 'ਚ ਅਸੀਂ ਰਹਿਣਾ ਹੀ ਨਹੀਂ। ਜਿਹੜੀ ਸਰਕਾਰ ਪੰਜਾਬ ਦੀਆਂ ਮੰਗਾਂ ਹੀ ਨਹੀਂ ਮੰਨਦੀ, ਉਹਦੀ ਬੀਜੇਪੀ ਦੇ ਨਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਪੰਜਾਬ ਦੇ ਵਿੱਚ, ਉਹਦੀ ਜਿਹੜੀ ਤਾਲਮੇਲ ਕਮੇਟੀ ਬਣੀ ਹੈ, ਉਸ ਤਾਲਮੇਲ ਕਮੇਟੀ ਦੀ ਇੱਕ ਮੀਟਿੰਗ ਕਾਲ ਕਰਦੇ ਬਾਦਲ ਸਾਹਿਬ, ਤੇ ਉੱਥੇ ਜਾ ਕੇ ਕਹਿੰਦੇ ਵੀ ਆਹ ਮੰਗਾਂ ਭਾਈ ਬੀਜੇਪੀ ਵਾਲਿਓ, ਤੁਸੀਂ ਸਾਡੇ ਨਾਲ ਸਰਕਾਰ 'ਚ, ਅਸੀਂ ਤੁਹਾਡੇ ਨਾਲ ਦਿੱਲੀ 'ਚ ਸਰਕਾਰ 'ਚ ਨਾ ਅਸੀਂ ਸਰਕਾਰ 'ਚ ਰਹਿਣਾ, ਨਾ ਤੁਸੀਂ ਫਿਰ ਸਰਕਾਰ 'ਚ ਰਹੋ। ਜੇ ਇਹ ਮੰਗਾਂ ਤੁਸੀਂ ਨਹੀਂ ਮਨਵਾ ਸਕਦੇ ਪੰਜਾਬ ਦੀਆਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ, ਇਹ ਸਿਰਫ ਰਾਜਨੀਤਿਕ ਤੌਰ ਦੇ ਉੱਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਗੱਲ ਹੈ ਵੀ ਦਿੱਲੀ ਦੇ ਵਿੱਚ ਤੁਸੀਂ ਇਹ ਗੱਲਾਂ ਕਰੋ ਜਾ ਕੇ, ਤੇ ਪ੍ਰੈਕਟਿਸ ਦੇ ਵਿੱਚ ਜਿਹੜਾ ਆ ਤੁਹਾਡੇ ਏਜੰਡੇ ਹੋਰ ਹੋਣ। ਇਹ ਆਪਣੇ ਆਪ ਦੇ ਵਿੱਚ ਉਹ ਗੱਲ ਹੈ ਵੀ ਬਾਦਲ ਸਾਹਿਬ ਜਦੋਂ ਪੰਜਾਬ ਦੇ ਵਿੱਚ ਇੱਕ ਗਰੀਬ ਕਿਸਾਨ ਜਾਂ ਕੋਈ ਗਰੀਬ ਵਿਅਕਤੀ ਖੁਦਕੁਸ਼ੀ ਕਰਦਾ ਹੈ, ਜਦੋਂ ਪੰਜਾਬ ਦੇ ਵਿੱਚ ਇੱਕ ਬੁਢਾਪਾ ਪੈਨਸ਼ਨ ਵਾਲਾ ਬੰਦਾ ਉਹਨੂੰ ਪੈਨਸ਼ਨ ਨਹੀਂ ਮਿਲਦੀ, ਆਪਣੇ ਆਪ ਨੂੰ ਅੱਗ ਲਾ ਲੈਂਦਾ ਹੈ, ਜਦੋਂ ਪੰਜਾਬ ਦਾ ਕਿਸਾਨ ਖੇਤਾਂ ਦੇ ਵਿੱਚ ਖੁਦਕੁਸ਼ੀਆਂ ਕਰਦਾ, ਜੇ ਰੇਲਵੇ ਟਰੈਕਾਂ ਦੇ ਉੱਤੇ ਜਾਮ ਲਾ ਕੇ ਬੈਠਾ, ਮੰਡੀਆਂ ਦੇ ਵਿੱਚ ਘਿਰਾਓ ਕਰਦੇ ਆ, ਮੰਡੀਆਂ ਦੇ ਵਿੱਚ ਮੁਜ਼ਾਹਰੇ ਹੁੰਦੇ ਆ, ਉਦੋਂ ਸਾਰੀਆਂ ਧਿਆਨ ਜਿਹੜੀ ਡਾਇਵਰਟ ਕਰਨ ਵਾਸਤੇ ਬਾਦਲ ਸਾਹਿਬ ਇੱਦਾਂ ਦਾ ਕੋਈ ਨਾ ਕੋਈ ਪੰਜਾਬ ਨਾਲ ਜੁੜਿਆ ਹੋਇਆ ਮੁੱਦਾ ਛੇੜ ਦਿੰਦੇ ਆ। ਇਹਨਾਂ ਨੂੰ ਵੋਟ ਬਟੋਰੂ ਮੁੱਦਾ ਤੁਸੀਂ ਕਹਿ ਸਕਦੇ ਹੋ। ਪਿਛਲੇ 40 ਸਾਲ ਤੋਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੋਲੀਟਿਕਸ ਜਿਹੜੀ ਕੀਤੀ ਗਈ ਆ, ਸਿਰਫ ਵੋਟ ਪੋਲੀਟਿਕਸ ਹੈ। ਉਸੇ ਪੋਲੀਟਿਕਸ ਦੀ ਐਕਸਟੈਂਸ਼ਨ ਜਿਹੜੀ ਆ ਬਾਦਲ ਸਾਹਿਬ ਦਾ ਬਿਆਨ ਜਿਹੜਾ ਉਹ ਦੇਖਿਆ ਜਾ ਸਕਦਾ ਜੀ। ਜੀ ਤੇ ਪਿਛਲੇ ਦਿਨ ਹੀ ਪ੍ਰਕਾਸ਼ ਬਾਦਲ ਨੂੰ ਮਨਮੋਹਨ ਸਿੰਘ ਹੁਣਾਂ ਨੂੰ ਵੀ ਮਿਲੇ ਆ, ਤੇ ਅੱਜ ਮਜੀਠੀਏ ਹੁਣਾਂ ਦਾ ਵੀ ਬਿਆਨ ਆਇਆ ਆ ਵੀ ਨਰਿੰਦਰ ਮੋਦੀ ਨੂੰ ਕਿਸਾਨਾਂ ਨੇ ਵੋਟਾਂ ਪਾ ਕੇ ਜਿਤਾਇਆ ਤੇ ਹੈਗਾ ਆ, ਪਰ ਕਿਸਾਨ ਜਿਹੜੇ ਆ ਸੰਤੁਸ਼ਟ ਨਹੀਂ ਆ, ਪਰ ਆਪ ਇਹ ਕੁਛ ਨਹੀਂ ਕਰ ਰਹੇ। ਕਿਤੇ ਕੋਈ ਇੱਦਾਂ ਦੇ ਇਹ
ਤਾਂ ਨਹੀਂ ਮਿਲ ਰਹੇ ਵੀ ਕਿਤੇ ਨਾ ਕਿਤੇ ਇਹ ਬੀਜੇਪੀ ਤੋਂ ਪਰੇ ਜਾ ਕੇ ਜਿਹੜਾ ਤੀਸਰਾ ਮੋਰਚਾ ਸੈਂਟਰ 'ਚ ਖੁੱਲ੍ਹਣ ਜਾ ਰਿਹਾ ਹੈ, ਜਿਹੜਾ ਖੁੱਲ੍ਹ ਚੁੱਕਾ ਮੁਲਾਇਮ ਹੋਣਾ ਵਾਲਾ, ਉਹਨਾਂ ਨਾਲ ਜੁੜ ਸਕਦੇ ਆ? ਦੇਖੋ, ਮੈਂ ਤਾਂ ਇਹ ਸਮਝਦਾ ਕਿ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਧਾਂਤਾਂ ਦੇ ਨਾਲ ਦਗਾ ਕੀਤਾ ਹੈ। ਸਿਧਾਂਤ ਕੁਝ ਕਹਿੰਦੇ ਹੈ ਤੇ ਸੱਤਾ ਵਾਸਤੇ, ਕੁਰਸੀ ਵਾਸਤੇ ਪ੍ਰੈਕਟਿਸ ਦੇ ਵਿੱਚ ਕੁਝ ਹੋਰ ਹੈ। ਹੁਣ ਜੋ ਬਿਆਨਬਾਜ਼ੀਆਂ ਹੋ ਰਹੀਆਂ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਇਹ ਜਤਾਉਣ ਵਾਸਤੇ ਹੋ ਰਹੀ ਹੈ ਕਿ ਦੇਖੋ ਦਿੱਲੀ 'ਚ ਸਰਕਾਰ ਭਾਵੇਂ ਸਾਡੀ ਹੈ, ਅਸੀਂ ਇਸ ਸਰਕਾਰ ਦੇ ਖਿਲਾਫ ਵੀ ਗੱਲ ਕਰ ਸਕਦੇ ਹਾਂ। ਪ੍ਰੈਕਟਿਸ ਦੇ ਵਿੱਚ ਜਿਹੜਾ ਤੀਜੇ ਮੋਰਚੇ ਦਾ ਤੁਸੀਂ ਜ਼ਿਕਰ ਕੀਤਾ, ਕਾਂਗਰਸ ਦੇ ਅਗਵਾਈ ਦੇ ਵਿੱਚ ਜਿਹੜੀ ਯੂਪੀ ਗਵਰਨਮੈਂਟ ਰਹੀ, ਉਹਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਾਕਟਰ ਮਨਮੋਹਨ ਸਿੰਘ ਨੂੰ ਮਿਲਣਾ ਹੋਰ ਗੱਲ ਹੈ। ਉਹ ਇੱਕ ਪ੍ਰੈਸ਼ਰ ਟੈਕਟਿਕ ਸੀਗਾ ਨਰਿੰਦਰ ਮੋਦੀ ਤੇ ਜਾਂ ਬੀਜੇਪੀ ਦੀ ਸਰਕਾਰ ਤੇ, ਇੱਕ ਪੋਲੀਟੀਕਲੀ ਪ੍ਰੈਸ਼ਰਾਈਜ਼ ਕਰਨਾ ਸੀ ਉਹਨਾਂ ਨੂੰ। ਜਿਹੜਾ ਤੀਜੇ ਮੋਰਚੇ ਵਾਲਾ ਮਸਲਾ ਹੈ, ਕਿਉਂਕਿ ਪੰਜਾਬ ਦੇ ਤੀਜੇ ਮੋਰਚੇ ਦੀ ਹੋਂਦ ਕੋਈ ਨਹੀਂ ਹੈ ਜੀ। ਪੰਜਾਬ ਦੇ ਵਿੱਚ ਉਹ ਸੋ ਕਾਲਡ ਸਮਾਜਵਾਦੀ ਪਾਰਟੀ, ਪੰਜਾਬ ਦੇ ਸਭ ਤੋਂ ਜ਼ਿਆਦਾ ਨੇੜੇ ਤਾਂ ਇੰਡੀਅਨ ਨੈਸ਼ਨਲ ਲੋਕ ਦਲ ਹੈ ਨਾ ਹਰਿਆਣੇ ਵਾਲਾ, ਉਹਨਾਂ ਨਾਲ ਭਗਵਤ ਭਰਾ ਨੇ ਸਭ ਬਾਦਲ। ਪਰ ਇੰਡੀਅਨ ਨੈਸ਼ਨਲ ਲੋਕ ਦਲ ਦਾ ਪੰਜਾਬ 'ਚ ਕੀ ਆ, 2-4 ਜਿਹੜੇ ਪੰਜਾਬ ਦੇ ਜ਼ਿਲ੍ਹਿਆਂ ਦੇ ਜਿਹੜੇ ਹਰਿਆਣੇ ਨਾਲ ਲੱਗਦੇ, ਉੱਥੇ 5-7-10 ਹਜ਼ਾਰ ਵੋਟਾਂ ਤੋਂ ਵੱਧ ਕੋਈ ਪ੍ਰਭਾਵ ਨਹੀਂ ਉਹਨਾਂ ਦਾ। ਨਾ ਸਮਾਜਵਾਦੀ ਪਾਰਟੀ, ਨਾ ਰਾਸ਼ਟਰੀ ਜਨਤਾ ਦਲ, ਨਾ ਜਨਤਾ ਦਲ ਸੈਕੂਲਰ। ਕੌਣ ਹੈ ਪੰਜਾਬ ਦੇ? ਪੰਜਾਬ ਦੇ ਵਿੱਚ ਤਾਂ ਬਸ ਇਹੀ ਗੱਲ ਹੈ, ਜਾਂ ਬੀਜੇਪੀ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਹੈ। ਆਮ ਆਦਮੀ ਪਾਰਟੀ ਦੀ ਉਮੀਦ ਜਗੀ ਸੀ, ਜਿਹੜੀ ਉਮੀਦ ਜਗਬੁਝ ਕਰ ਰਹੀ ਹੈ, ਕਦੀ ਜਗਦੀ ਹੈ ਕਦੀ ਜਾਂਦੀ ਹੈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਤਾਂ ਉਹਨਾਂ ਕੋਲ ਆਪਸ਼ਨ ਹੀ ਕੋਈ ਨਹੀਂ। ਪੰਜਾਬ ਦੇ ਵਿੱਚ ਕੁਰਸੀ ਹਾਸਲ ਕਰਨ ਵਾਸਤੇ, ਕੁਰਸੀ ਦਾ ਇੱਕ ਉਹਦੇ ਵਾਸਤੇ ਬੀਜੇਪੀ ਨਹੀਂ ਛੱਡ ਸਕਦੀ। ਸ਼੍ਰੋਮਣੀ ਅਕਾਲੀ ਦਲ ਬਹੁਤ ਮਰਹਲੇ ਇਸ ਕਿਸਮ ਦੇ ਆਏ ਸੀ ਜਦੋਂ ਲੱਗਦਾ ਸੀ ਬੀਜੇਪੀ ਤੇ ਅਕਾਲੀ ਦਲ ਦਾ ਰਿਸ਼ਤਾ ਟੁੱਟ ਜਾਏਗਾ। ਅਸੀਂ ਵੀ ਇਹ ਕਹਿੰਦੇ ਰਹੇ ਵੀ ਆਹ ਬੜਾ ਵਧੀਆ ਮੌਕਾ ਬਾਦਲ ਸਾਹਿਬ ਕੋਲ ਸਿਧਾਂਤਾਂ ਨੂੰ ਮੋੜ ਕੇ ਲਿਆਉਣ। ਬਾਦਲ ਸਾਹਿਬ ਜਿਹੜੀ ਸਿਧਾਂਤਾਂ ਦੀ ਬਲੀ ਦਿੱਤੀ ਆ ਪਿਛਲੇ 30 ਸਾਲਾਂ ਤੋਂ, ਉਹਦਾ ਖਮਿਆਜ਼ਾ ਜਿਹੜਾ ਆ ਉਹ ਭੁਗਤਣਾ ਪਏਗਾ। ਨਹੀਂ ਤਾਂ ਆਹ ਮੌਕਾ ਬੜਾ ਵਧੀਆ, ਬਾਦਲ ਸਾਹਿਬ ਸਿਧਾਂਤਾਂ ਦੇ ਨਾਲ ਬੀਜੇਪੀ ਨਾਲੋਂ ਰਿਸ਼ਤਾ ਤੋੜ ਲੈਣ। ਪਰ ਉਹਨਾਂ ਨੇ ਉਹ ਤੋੜਨ ਦੀ ਥਾਂ ਤੇ ਰਿਸ਼ਤਾ ਹੋਰ ਗੰਢ ਲਿਆ। ਹੁਣ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ, ਚਾਹੇ ਮਜੀਠੀਆ ਸਾਹਿਬ ਕਹੀ ਜਾਣ, ਬਾਦਲ ਸਾਹਿਬ ਕੁਰਸੀ ਵਾਸਤੇ ਸਿਧਾਂਤ ਕੁਰਬਾਨ ਹੋ ਚੁੱਕੇ ਹੈ ਤੇ ਉਹ ਕੁਰਬਾਨ ਰਹਿਣਗੇ ਜੀ। ਅਤੇ ਇਸੇ ਦੇ ਉੱਤੇ ਜਿਹੜੇ ਕੈਪਟਨ ਅਮਰਿੰਦਰ, ਉਹਨਾਂ ਨੇ ਵੀ ਜਿਹੜਾ ਇੱਕ ਬਿਆਨ ਦਿੱਤਾ ਵੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਉਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਬਲੈਕਮੇਲ ਕਰਦੇ ਨੇ। ਵੀ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਸਿਰਫ ਤੇ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਸਿਰਫ ਉਹੀ ਸਿੱਖ ਆ, ਬਾਕੀ ਨੂੰ ਇਹ ਬੰਦਾ ਵੀ ਨਹੀਂ ਮੰਨਦੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਪੋਲੀਟਿਕਸ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਵਿੱਚ ਬੜੀ ਦੇਰ ਤੋਂ ਕੋਸ਼ਿਸ਼ ਕਰ ਰਹੇ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬਾਈਪਾਸ ਕਰਕੇ ਜਾਂ ਪ੍ਰਤਾਪ ਸਿੰਘ ਬਾਜਵਾ ਨੂੰ ਵੱਖ ਕਰਕੇ ਉਹ ਪੰਜਾਬ ਕਾਂਗਰਸ ਦੀ ਬਾਗਡੋਰ ਫਿਰ ਤੋਂ ਸੰਭਾਲ ਲੈਣ। ਪਰ ਦਿੱਲੀ 'ਚ ਜਿਹੜੀ ਕਿਸਾਨ ਰੈਲੀ ਹੋਈ, ਰਾਹੁਲ ਗਾਂਧੀ ਜਦੋਂ ਵਾਪਸ ਆਏ ਆ 2 ਮਹੀਨੇ ਦੀ ਛੁੱਟੀ ਤੋਂ ਬਾਅਦ, ਉਸ ਰੈਲੀ ਦੇ ਵਿੱਚ ਬਹੁਤੀ ਤਵੱਜੋ ਨਹੀਂ ਮਿਲੀ ਕੈਪਟਨ ਅਮਰਿੰਦਰ ਨੂੰ। ਉਸ ਤੋਂ ਬਾਅਦ 5-7 ਦਿਨ ਤਾਂ ਬਿਲਕੁਲ ਚੁੱਪ ਦੀ ਜੂਨ 'ਚ ਹੈ ਕੈਪਟਨ ਅਮਰਿੰਦਰ। ਅਚਾਨਕ ਹੁਣ ਫਿਰ ਉਹ ਬਾਹਰ ਆਏ ਆ ਤੇ ਉਹ ਮੰਡੀਆਂ ਦਾ ਦੌਰਾ ਕਰ ਰਹੇ ਆ ਤੇ ਉਹਨਾਂ ਨੇ ਇਹ ਹੈ ਕਿ ਬਾਦਲ ਸਾਹਿਬ ਨੇ ਜੋ ਦਿੱਲੀ ਆ ਕੇ ਭਾਸ਼ਣ ਕੀਤਾ, ਉਹ ਅਸਲ ਦੇ ਵਿੱਚ ਉਹਨਾਂ ਦੀ ਫਿਤਰਤ ਹੈ ਵੀ ਉਹ ਜਦੋਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਕੋਈ ਸੰਕਟ ਹੈ ਤੇ ਉਹਦੇ ਕਰਕੇ ਘੇਰਿਆ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਬਾਦਲ ਸਾਹਿਬ ਨੂੰ, ਤਾਂ ਫਿਰ ਉਹ ਛੁੱਟੀ ਛੱਡ ਦਿੰਦੇ ਆ, ਪੰਜਾਬ ਦੀਆਂ ਮੰਗਾਂ ਦਾ ਮਸਲਾ ਉਠਾ ਦਿੰਦੇ ਆ। ਤੇ ਅਸਲੀਅਤ ਦੇ ਵਿੱਚ ਬਾਦਲ ਸਾਹਿਬ ਜਿਹੜੇ ਹੈ ਉਹ ਕਿਸੇ ਹੋਰ ਨੂੰ ਸਿੱਖ ਮੰਨਦੇ ਨਹੀਂ ਹੈਗੇ। ਉਹਨਾਂ ਨੇ ਤਾਂ ਜਸਟਿਸ ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ ਜਿਹੜੇ ਹੈ ਉਹਨਾਂ ਨੂੰ ਵੀ ਮੌਕਾ ਪ੍ਰਸਤ ਕਹਿ ਦਿੱਤਾ ਸੀ, ਤਾਂ ਉਹਨਾਂ ਨੂੰ ਵੀ ਸਿੱਖ ਨਹੀਂ ਸੀ ਮੰਨਦੇ। ਇੱਦਾਂ ਦੀਆਂ ਗੱਲਾਂ ਨਹੀਂ ਹੈ ਕੈਪਟਨ ਸਾਹਿਬ ਨੇ। ਉਹ ਚਲੋ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਤਰੀਕਾ, ਉਹ ਫਿਰ ਵਾਪਸ ਜਿਹੜੀ ਮੁੱਖ ਧਾਰਾ ਦੀ ਪੋਲੀਟਿਕਸ ਹੈ ਉਹਦੇ ਵਿੱਚ ਆਪਣੇ ਪੈਰ ਜਮਾਉਣਾ ਚਾਹੁੰਦੇ ਆ। ਉਂਝ ਕਾਂਗਰਸ ਦਾ ਵੱਡਾ ਹਿੱਸਾ ਕੈਪਟਨ ਅਮਰਿੰਦਰ ਦੇ ਨਾਲ ਹੈ ਤੇ ਇੱਦਾਂ ਦੀਆਂ ਗੱਲਾਂ ਜਦੋਂ ਉਹ ਕਰਦੇ ਆ ਠੰਡੀਆਂ ਤੇ ਲੋਕਾਂ 'ਚ ਇਹ ਭਾਵਨਾ ਜਾਂਦੀ ਹੈ ਕਿ ਅਕਾਲੀਆਂ ਦਾ ਮੁਕਾਬਲਾ ਕਰਨ ਵਾਸਤੇ ਜੇ ਕੋਈ ਯੋਗ ਹੈ ਕਾਂਗਰਸ ਪਾਰਟੀ 'ਚ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਹੈ। ਸੋ ਉਸ ਜਿਹੜਾ ਲੋਕਾਂ ਦੀ ਭਾਵਨਾ ਜਿਹੜੀ ਹੈ ਉਹਦੀ ਕਾਇਮੀ ਵਾਸਤੇ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਫਿਰ ਬੜੇ ਤਿੱਖੀ ਸੁਰ ਦੇ ਵਿੱਚ ਕਈ ਗੱਲਾਂ ਕਰਦੇ ਹੈ ਤੇ ਉਹੀ ਗੱਲਾਂ ਹੁਣ ਉਹਨਾਂ ਨੇ ਕੀਤੀਆਂ। ਉਹਦਾ ਇੱਕ ਗੱਲ ਉਹਨਾਂ ਦੀ ਠੀਕ ਹੈ ਵੀ ਜਿਹੜਾ ਧਰਮ ਹੈ ਉਹਨੂੰ ਆਪਣੇ ਮੁਤਾਬਕ ਸਾਰੇ ਲੋਕ ਯੂਜ਼ ਕਰ ਲੈਂਦੇ ਆ ਜੀ। ਕੋਈ ਧਰਮ ਦੇ ਨਾਂ ਦੇ ਉੱਤੇ ਵੋਟ ਪੋਲੀਟਿਕਸ ਕਰਦਾ ਆਪਣੇ ਤਰੀਕੇ ਦੀ, ਕੋਈ ਸਿੱਧੇ ਤੌਰ ਦੇ ਉੱਤੇ ਉਦਾਰਵਾਦੀ ਆਪਣੇ ਆਪ ਨੂੰ ਸਿੱਖ ਪੇਸ਼ ਕਰਕੇ ਬਾਕੀਆਂ ਨੂੰ ਇਹ ਕਹਿੰਦਾ ਹੈ ਕਿ ਉਹ ਤਾਂ ਸਿੱਖੇ ਦੀ ਸਿੱਖੇ ਅਸਲੀ ਹੈ।
ਸੋ ਜਿਹੜੀ ਸਿੱਖੀ ਦੇ ਨਾਂ ਦੇ ਉੱਤੇ ਵੀ ਇੱਕ ਧਰਮ ਦੀ ਸਿਆਸਤ ਚੱਲਦੀ ਹੈ, ਉਹਦੇ 'ਚ ਵੀ ਜਿਸ ਕਿਸਮ ਦੀਆਂ ਧਾਰਨਾਵਾਂ ਹੈਗੀਆਂ ਉਹ ਸਾਰੀਆਂ ਇਸ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਹੋ ਰਹੀ ਹੈ ਵੀ ਲੱਗਦਾ ਇਹ ਹੈ ਕਿ ਹਰ ਬੰਦਾ ਹੀ ਆਪਣੇ ਆਪ ਨੂੰ ਜਿਹੜਾ ਬਿਹਤਰ ਸਮਝਦਾ ਦੂਜੇ ਤੋਂ। ਤੇ ਉਹੀ ਬਾਦਲ ਸਾਹਿਬ ਬਾਰੇ ਉਹਨਾਂ ਨੇ ਉਸ ਕਿਸਮ ਦੀ ਟਿੱਪਣੀ ਕੀਤੀ ਹੈ ਉਹ ਪੂਰੀ ਤਰ੍ਹਾਂ ਦੇ ਉੱਤੇ ਉਹਨਾਂ ਦੀ ਆਪਣੀ ਪੋਲੀਟਿਕਸ ਹੈ, ਕੈਪਟਨ ਸਾਹਿਬ ਦੀ ਆਪਣੇ ਆਪ ਨੂੰ ਰੀਆਰਗਨਾਈਜ਼ ਕਰਨ ਦੀ ਜਾਂ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੀ ਪੰਜਾਬ ਦੀ ਸਿਆਸਤ ਦੇ ਵਿੱਚ, ਤੇ ਬਾਦਲ ਸਾਹਿਬ ਦੀ ਆਪਣੀ ਸਿਆਸਤ ਹੈ ਜੀ। ਜੀ ਜੀ ਅਤੇ ਜਿਹੜੀ ਆਪਾਂ ਅਗਲੀ ਜੇ ਗੱਲ ਕਰੀਏ ਵੀ ਪਿਛਲੇ ਦਿਨੀ ਜਿਹੜੇ ਹਾਈ ਕੋਰਟ ਆ ਉਹਨਾਂ ਨੇ ਈਡੀ ਤੋਂ ਸਾਰੇ ਰਿਕਾਰਡ ਜਿਹੜੇ ਆ ਉਹ ਨਸ਼ੇ ਤਸਕਰੀ ਵਾਲੇ ਕੇਸ ਦੇ ਵਿੱਚ ਮੰਗਵਾਏ ਆ। ਸੋ ਇਸ ਨੂੰ ਦੇਖਦੇ ਹੋਏ ਕੀ ਸਿਆਸੀ ਹਲਚਲ ਜਿਹੜੀ ਆ ਉਸ ਦੇ ਵਿੱਚ ਹੋ ਸਕਦੀ ਆ ਜਾਂ ਇਸ ਤੋਂ ਬਾਅਦ ਦੇ ਵਿੱਚ ਕੀ ਹੋਣ ਦੀ ਸੰਭਾਵਨਾ ਹੈ? ਦੇਖੋ, ਚੰਗੀ ਗੱਲ ਹੈ ਕਿ ਦਰਅਸਲ ਜਿਹੜੇ ਸਹਾਇਕ ਡਾਇਰੈਕਟਰ ਸੀਗੇ ਨਿਰੰਜਨ ਸਿੰਘ, ਉਹਨਾਂ ਦੇ ਤਬਾਦਲੇ ਦਾ ਵੀ ਮਸਲਾ ਹੈ ਕੋਰਟ ਦੇ ਵਿੱਚ। ਤਬਾਦਲਾ ਕਰ ਦਿੱਤਾ ਗਿਆ ਸੀ ਪਰ ਕੋਰਟ ਨੇ ਉਹਦੇ ਤੇ ਰੋਕ ਲਾਈ ਹੋਈ ਹੈ। ਹੁਣ ਕੋਰਟ ਨੇ ਕਿਹਾ ਵੀ ਘੱਟੋ ਘੱਟ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਆ ਉਹ ਸਾਰਾ ਰਿਕਾਰਡ ਤਾਂ ਦੇਵੇ, ਸਾਨੂੰ ਪਤਾ ਤਾਂ ਲੱਗੇ ਵੀ ਜਿਹੜੇ ਲੋਕਾਂ ਨੂੰ ਤੁਸੀਂ ਪੁੱਛਗਿੱਛ ਕੀਤੀ ਉਹ ਕੀ ਤੁਸੀਂ ਪੁੱਛਗਿੱਛ ਕੀਤੀ। ਉਹਦੇ 'ਚ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਬੋਲਦਾ ਹੈ, ਕਿਉਂਕਿ ਡਰੱਗ ਰੈਕਟ ਦਾ ਜਿਹੜਾ 600 ਕਰੋੜ ਰੁਪਏ ਦਾ ਮਸਲਾ ਉਹ 'ਚ ਵਿਕਰਮ ਸਿੰਘ ਮਜੀਠੀਆ ਨੂੰ ਵੀ ਬਕਾਇਦਾ ਈਡੀ ਨੇ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤਲਬ ਕੀਤਾ ਸੀ ਤੇ 100 ਸਵਾਲ ਕਰਨੇ ਸੀ, 50 ਸਵਾਲ ਕੀਤੇ ਗਏ ਸੀ। 50 ਸਵਾਲ ਜਿਹੜੇ ਆ ਉਹ ਨਿਰੰਜਨ ਸਿੰਘ ਨੇ ਕੀਤੇ ਸੀ। ਉਸ ਤੋਂ ਬਾਅਦ ਉਹਨਾਂ ਦੀ ਬਦਲੀ ਹੋ ਗਈ, 50 ਸਵਾਲ ਰਹਿ ਗਏ। ਹੁਣ ਜਦੋਂ ਕੋਰਟ ਕਹਿ ਰਹੀ ਹੈ ਕਿ ਸਾਨੂੰ ਦਿਓ ਸਾਰਾ ਰਿਕਾਰਡ, ਉਹ ਰਿਕਾਰਡ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਹੁਣ ਪਤਾ ਲੱਗ ਜਾਏਗਾ ਵੀ ਘੱਟੋ ਘੱਟ ਉਹ ਜਿਹੜਾ ਰਿਕਾਰਡ ਹੈ ਉਹਦੇ 'ਚ ਕਿਹੜੇ ਕੁਐਸਚਨ ਕੀਤੇ ਸੀ ਈਡੀ ਨੇ ਵਿਕਰਮ ਸਿੰਘ ਮਜੀਠੀਆ ਨੂੰ, ਤੇ ਮਜੀਠੀਆ ਸਾਹਿਬ ਨੇ ਜਵਾਬ ਕੀ ਦਿੱਤੇ। ਸੋ ਆਪਣੇ ਆਪ ਦੇ ਵਿੱਚ ਇਹ ਬਹੁਤ ਪੋਜ਼ਿਟਿਵ ਹੈ ਇਸ ਐਂਗਲ ਤੋਂ ਵੀ ਘੱਟੋ ਘੱਟ ਜਨਤਕ ਹੋਏਗਾ, ਲੋਕਾਂ ਨੂੰ ਪਤਾ ਲੱਗੇਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਕੰਮ ਕੀ ਹੈ ਤੇ ਉਸ ਕੰਮ ਦੇ ਬੇਸ ਦੇ ਉੱਤੇ ਜਿਹੜੀ ਨਿਰੰਜਨ ਹੋਰਾਂ ਦੀ ਬਦਲੀ ਕੀਤੀ ਗਈ ਕੀ ਉਹ ਬਦਲੀ ਠੀਕ ਹੈ। ਸੋ ਅਦਾਲਤ ਨੇ ਇਹ ਸਹੀ ਦਿਸ਼ਾ ਦੇ ਵਿੱਚ ਮੈਨੂੰ ਲੱਗਦਾ ਕਦਮ ਚੁੱਕਿਆ, ਇਹਦੇ ਕਰਕੇ ਸ਼ਾਇਦ ਸੰਕਟ ਵੀ ਰਹੇਗਾ। 30 ਅਪ੍ਰੈਲ ਜਿਹੜੀ ਕੱਲ੍ਹ ਨੂੰ ਉਹ ਸਾਰਾ ਰਿਕਾਰਡ ਜਿਹੜਾ ਹੈ ਈਡੀ ਨੂੰ ਪੇਸ਼ ਕਰਨਾ ਪਏਗਾ ਅਦਾਲਤ ਵਿੱਚ। ਜੀ ਤਾਂ ਸਰੋਤੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਨਾਲ ਜਿਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀਗੇ ਜੀ ਸੁਸ਼ੀਲ ਦੋਸਾਂਝ ਹੁਣਾਂ ਦੇ ਨਾਲ। ਅਤੇ ਸੁਸ਼ੀਲ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।